अस्सलाम वालेकुम, सत श्री अकाल और नमस्कार दोस्तों। इस टाइम मैं मौजूद हाँ भाई अजीता जी बाज़ार गुरुद्वारा दरबार साहिब करतारपुर। तो इस वेले मैं मौजूद हाँ कुछ दोस्तों के नाल जिहड़े चढ़दे पंजाब तो आए तो इन्हां तो जानते हाँ की नाम है बाजी? सत श्री अकाल सारे जी सत श्री अकाल जी। तो चैनल राही सब तक ये भी तुहाडी सत श्री अकाल भी पहुँच जाएगी। तो कित्थों आना होया तो की नाम है? मेरा नाम सतनाम बघियाना। सतनाम बगियाना। हाँ जी, मैं आया इंडिया तो स्टेट हरियाणा, डिस्ट्रिक्ट कुरुक्षेत्रा, सिटी भेवा तो। ठीक है। तो तुसी कुछ होर कंट्री का जिक्र कर रहे सी, किते होर भी रहिंदे? मैं फिलहाल 2-2.5 साल हो गए ने। मन 'ਚ ਇੱਕ ਮੰਗ ਸੀ ਕਿ ਅਸੀਂ ਕਰਤਾਰਪੁਰ ਜਿਵੇਂ ਕੋਰੀਡੋਰ ਖੁੱਲਿਆ हाँ ਤਾਂ ਰੱਖੀ ਸੀ ਜੀ ਕਿ ਇੱਥੇ ਆਈਏ। ठीक है। ਇਹ ਤੇ ਕੋਰੀਡੋਰ ਤੋਂ ਪਹਿਲਾਂ ਵੀ ਤਾਂ ਰੱਖੀ ਸੀ, ਮੇਰੇ ਬਜ਼ੁਰਗਾਂ ਦੀ ਇੱਥੇ ਜ਼ਮੀਨ ਸੀ ਜਿਵੇਂ ਕਿਹੜੀ ਥਾਂ ਤੇ? ਸ਼ੇਖੂਪੁਰਾ ਡਿਸਟ੍ਰਿਕਟ ਲੋਅਰ हाँ ਸਟੇਟ ਲੋਅਰ ਸ਼ੇਖੂਪੁਰਾ ਸ਼ਾਮ ਕੇ ਪਿੰਡ ਤੋਂ ਠੀਕ ਹੈ। ਲੱਗੇ ਠੀਕ ਹੈ। ਅੱਛਾ ਤੁਹਾਡੇ ਵੱਡੇ ਸ਼ੇਖੂਪੁਰਾ ਤੇ ਗਏ ਹਨ ਪਾਰਟੀਸ਼ਨ ਹੋਇਆ ਪੂਰਾ ਸ਼ਾਮ ਕੇ ਪਿੰਡ ਤੋਂ। ਤੇ ਵੱਡੇ ਯਾਦ ਕਰਦੇ ਰਹੇ ਪਿੱਛੇ ਪਿੰਡ ਨੂੰ ਆਪਣਾ? ਹਾਂਜੀ, ਕਿਉਂਕਿ ਮੇਰੇ ਦਾਦਾ ਦਾਦੀ ਉਹ ਦੱਸਦੇ ਨੇ ਕਿ ਸਾਡਾ ਪਿਛਲਾ ਇੱਥੇ ਪਿਛੋਕੜ ਜਿੰਨਾ ਵੀ ਹੈ। ਅੱਛਾ ਅੱਛਾ ਅੱਛਾ। ਹਾਂਜੀ, ਤੇ ਇਹ ਬੜੀ ਹਾਂ 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 ਤਾਂਗ ਸੀ ਜੀ। ਤੇ ਤੁਸੀਂ ਪੁਰਤਗਾਲ ਦਾ ਜ਼ਿਕਰ ਕਰ ਰਹੇ ਸੀ। ਪੁਰਤਗਾਲ ਅਸੀਂ ਮੈਨੂੰ 2.5 ਸਾਲ ਹੋ ਗਏ ਨੇ ਉੱਥੇ ਗਏ ਹੋਏ ਨੇ। ਅੱਛਾ ਅੱਛਾ। ਤੇ ਉੱਥੇ ਜਾ ਕੇ ਜਿਵੇਂ ਵੇਖਣਾ ਤੁਹਾਡੀ ਆਵਾਮ ਨੂੰ, ਇੱਥੇ ਪਾਕਿਸਤਾਨੀ ਆਵਾਮ ਨੂੰ ਉੱਥੇ ਮਿਲੇ ਵੇਖੇ, ਹਾਂ ਹਾਂ ਮਿਲੇ ਆ, ਉਹਨਾਂ ਨਾਲ ਬਹਿਣਾ ਖਲੋਣਾ ਬਹੁਤ ਅੱਛਾ ਲੱਗਿਆ ਸਾਨੂੰ। ਤੇ ਤੁਸੀਂ ਮਾਸ਼ਾਅੱਲਾ ਦਾ ਯੂਜ਼ ਕਰ ਰਹੇ ਸੀ, ਇਹ ਫਿਰ ਉਹਨਾਂ ਦੋਸਤਾਂ ਦੇ ਨਾਲ ਉੱਠਣ ਬੈਠਣ ਦੀ ਵਜ੍ਹਾ ਤੋਂ? ਸਾਡਾ ਇਕੱਠਿਆਂ ਕੰਮ ਕਰਨੇ ਆ। ਅੱਛਾ ਟਾਈਮ ਤੋਂ 2-2.5 ਸਾਲ ਹੋ ਗਏ ਆ। ਹਾਂ ਤੇ ਉਹਨਾਂ ਨਾਲ ਬਹਿਣਾ ਉੱਠਣਾ ਕੰਮ ਕਰਨਾ ਤੇ ਇੱਕ ਪਿਆਰ ਮੁਹੱਬਤ ਬਣਿਆ ਰਿਹਾ ਉਹਨਾਂ ਨਾਲ, ਬਹੁਤ ਵਧੀਆ। ਤੇ ਹੁਣ ਆਸ ਪੁੱਜੀ ਅੱਜ ਇੱਥੇ ਪਹੁੰਚੇ ਆਏ ਹੋ ਤੇ ਕਿਵੇਂ ਦਾ ਲੱਗ ਰਹੀ ਹੈ? ਮੈਂ ਕਰ ਪੁੱਛੋ ਹੁਣ ਦਿਲ ਬਗ ਹੋਇਆ। ਤੇ ਅੱਛਾ ਇੱਕ ਹੋਰ ਜਿਹੜਾ ਅਸੀਂ ਅਕਸਰ ਪੁੱਛਦੇ ਹੁੰਨਾ, ਕੋਈ ਯੂਥ ਘੱਟ ਆਉਂਦੀ ਹੈ ਲੇਕਿਨ ਕਰਤਾਰਪੁਰ ਅਸੀਂ ਜਦੋਂ ਆਉਣਾ ਤਾਂ ਕਰਤਾਰਪੁਰ ਯੂਥ ਜ਼ਿਆਦਾ ਆਉਂਦੀ ਹੈ, ਇਹਦਾ ਕੀ ਕਾਰਨ ਹੈ ਤੁਹਾਡੀ ਨਜ਼ਰ ਦੇ ਵਿੱਚ? ਅਜੇ ਵੀ ਬਹੁਤ ਘੱਟ ਆਉਂਦੀ ਪਈ ਯੂਥ ਸਾਡਾ ਇੱਥੇ। ਹਾਂ, ਉਹਨਾਂ ਨੂੰ ਇਹ ਡਰ ਰਹਿੰਦਾ ਕਿ ਇੱਥੇ ਸਟੈਂਪ ਲੱਗ ਜਾਏਗੀ ਪਾਕਿਸਤਾਨੀ। ਐਸਾ ਕੋਈ ਨਹੀਂ ਹੈ। ਹਾਂ ਹਾਂ ਵੀਜ਼ਾ ਲੈਟਰ ਹੈ, ਵੀਜ਼ਾ ਲੈਟਰ ਉੱਤੇ ਸਾਡੀ ਸਟੈਂਪ ਲੱਗਦੀ, ਤੁਹਾਨੂੰ ਪਾਸਪੋਰਟ ਦਾ ਨਾ ਕੋਈ ਸਾਡੀ ਛੇੜਖਾਨੀ ਨਹੀਂ ਹੈ। ਇਹ ਥੋੜਾ ਪ੍ਰੋਪੋਗੰਡਾ ਜਿਹੜਾ ਇਹ ਹੈਗਾ, ਉਹਦੇ ਕਰਕੇ ਥੋੜਾ ਇਸ਼ੂ ਵੇਖ ਕੇ ਆਉਂਦੇ ਨੇ। ਮਗਰ ਜਿਹੜੇ ਆ ਗਏ ਨੇ ਤੇ ਉਹ ਦੁਬਾਰਾ ਦਵਾਉਣ ਦੀ ਚਾਹ ਕਰਦੇ ਆ। ਭਾਈ ਜਾਨ ਪਹਿਲਾਂ ਵੀ ਆਏ ਹੋਏ ਨੇ। ਅੱਛਾ ਤੁਸੀਂ ਪਹਿਲੇ ਵੀ ਆਏ ਹੋ? ਹਾਂਜੀ, ਇਹ ਦੁਬਾਰਾ ਤੋਂ ਫੇਰ ਆ ਗਏ ਨੇ। ਐਸਾ ਜੇ ਕੋਈ ਹੈ ਨਹੀਂ ਕੋਈ। ਅੱਛਾ ਜੀ, ਤੁਸੀਂ ਦੱਸੋ ਜੀ ਕਿਵੇਂ ਦੁਬਾਰਾ ਤੋਂ ਫਿਰ ਚਾਹਤ? ਤੇ ਪਹਿਲੇ ਵੀ ਮਿਲ ਕੇ ਗਏ ਲੋਕਾਂ ਦੇ ਨਾਲ, ਕਿਸ ਤਰ੍ਹਾਂ ਦਾ ਲੋਕਾਂ ਦਾ ਬਿਹੇਵ ਸੀ ਤੇ ਇੱਥੇ ਆਣਾ ਕਿਵੇਂ ਦਾ ਲੱਗਿਆ? ਪਹਿਲਾਂ ਵੀ ਆਇਆ ਸੀ ਮੈਂ ਆਇਆ ਸੀ 2019 ਚ ਨਵੰਬਰ ਦੇ ਮੰਥ ਚ। ਠੀਕ ਹੈ। ਤੇ ਬਹੁਤ ਪਿਆਰ ਬੜਾ ਮਾਹੌਲ ਸੀ ਇੱਥੇ। ਬੰਦੇ ਜਿਹੜੇ ਪਾਕਿਸਤਾਨੀ ਸੀ ਆ ਕੇ ਮਿਲਦੇ ਵੀ, ਸਾਨੂੰ ਗੱਲੇ ਮਿਲਦੇ ਵੀ ਸੀ। ਜਿਹੜਾ ਸਾਡਾ ਨਿਊਜ਼ ਚੈਨਲ ਦਿਖਾਉਂਦਾ ਹੈ ਉਹਨਾਂ 'ਚ ਤੇ ਜਿਹੜੇ ਅਸੀਂ ਇੱਥੇ ਆਪਣੀ ਅੱਖੋਂ ਵੇਖਦੇ ਆ, ਬਹੁਤ ਡਿਫਰੈਂਸ ਹੈ। ਜੋ ਪਬਲਿਕ ਦਾ ਮੀਡੀਆ ਹੈ ਹੁਣ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ, ਸੋਸ਼ਲ ਮੀਡੀਆ ਇਹ ਤੇ ਮਤਲਬ ਐਕਚੁਅਲ ਜੋ ਸੋਸ਼ਲ ਮੀਡੀਆ ਤੁਹਾਨੂੰ ਦਿਖਾ ਰਹੀ ਹੈ, ਜਿਵੇਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਇੱਕ ਮੀਡੀਆ ਜਿਹੜਾ ਇੰਡੀਆ ਔਰ ਪਾਕਿਸਤਾਨ ਦਾ ਇੰਟਰਨੈਸ਼ਨਲ ਜਾਂ ਨੈਸ਼ਨਲ ਮੀਡੀਆ ਹੈ, ਉਹਨਾਂ ਨੇ ਤਾਂ ਹਮੇਸ਼ਾ ਹੀ ਨਫ਼ਰਤ ਵਧਾਈ ਹੈ ਕਿਉਂਕਿ ਉਹਨਾਂ ਦੇ ਵਿੱਚ ਆਪਣੇ ਬੈਨੀਫਿਟਸ ਹੈ ਨਫ਼ਰਤ ਦੇ ਅੰਦਰ, ਲੇਕਿਨ ਪਬਲਿਕ ਨੂੰ ਉਸ ਦਾ ਨੁਕਸਾਨ ਹੋਇਆ। ਪਬਲਿਕ ਨੂੰ ਜਦੋਂ ਆਪ ਮਿਲਦੀ ਹੈ ਤੇ ਫਿਰ ਉਹ ਦੂਸਰੇ ਉਹਨਾਂ ਦਾ ਬਿਆਨੀਆ ਜਿਹੜਾ ਹੈ ਸਟੇਟਸ ਦਾ ਜਾਂ ਉਹਨਾਂ ਦਾ ਨੈਰੇਟਿਵ ਜਿਹੜਾ ਸੈੱਟ ਕੀਤਾ ਹੋਇਆ ਹੈ ਉਹ ਹਰਟ ਹੋ ਰਹੀ ਹੈ। ਸੋ ਤੁਸੀਂ ਆਓ ਜੀ। ਤੇ ਪਿੱਛੇ ਚਾਚਾ ਜੀ ਵੀ ਖੜੇ ਨੇ। ਚਾਚਾ ਜੀ ਕਿੱਥੋਂ ਆਉਣਾ ਹੋਇਆ? ਖੰਨੇ ਚੋਂ ਆਏ। ਖੰਨੇ ਹੀ 'ਚ। ਇਹ ਖੰਨਾ ਕਿਹੜੇ ਡਿਸਟ੍ਰਿਕਟ 'ਚ ਹੈ ਜੀ? ਲੁਧਿਆਣਾ ਡਿਸਟ੍ਰਿਕਟ ਜੀ। ਲੁਧਿਆਣਾ ਡਿਸਟ੍ਰਿਕਟ। ਬਹੁਤ ਵਧੀਆ ਲੱਗਿਆ ਆ ਕੇ ਜੀ। ਅੱਛਾ, ਤੇ ਪਹਿਲੀ ਵਾਰੀ ਆਉਣਾ ਹੋਇਆ? ਪਹਿਲੀ ਵਾਰ ਆਉਣਾ ਹੈ। ਅੱਛਾ ਅੱਛਾ। ਤੁਹਾਡਾ ਨਾਮ ਕੀ? ਸ਼ੁਭ ਨਾਮ? ਕੁਲਵੰਤ ਕੁਲਵੰਤ ਸਿੰਘ ਜੀ। ਬਾਜੀ ਤੁਹਾਡੇ ਨਾਲ ਕੋਈ ਮਜ਼ੀਦ ਗੱਲਬਾਤ ਕਰਦੇ ਹਾਂ ਤੇ ਕੋਈ ਦੱਸੋ ਚੜ੍ਹਦੇ ਪੰਜਾਬ ਦੇ ਬਾਰੇ, ਕੀ ਉੱਥੇ ਲੋਕਾਂ ਦੇ ਪੇਸ਼ੇ ਆ, ਕੀ ਕੰਮ ਕਰਦੇ ਆ ਲੋਕ? ਮੈਂ ਕਹਿੰਦਾ ਜੋ ਦਿਲਾਂ ਤੋਂ ਇਹ ਸਾਫ਼ ਕਹਿਣ ਨੂੰ ਬਹੁਤ ਕੁਝ ਕਹਿੰਦੇ ਨੇ ਕਿ ਪਾਕਿਸਤਾਨ ਬਾਰੇ ਇਹ ਉਹ, ਮਗਰ ਇੱਥੇ ਆਣ ਕੇ ਪਿਆਰ ਮੁਹੱਬਤ ਜੋ ਚੀਜ਼ ਮਿਲੀ। ਨਹੀਂ, ਮੈਂ ਪੁੱਛ ਰਿਹਾ ਵਾਂ ਕਿ ਰੋਜ਼ੀ ਰੋਟੀ ਦੇ, ਤਾਂ ਕਿ ਲੋਕਾਂ ਨੂੰ ਕੁਝ ਜਾਣਕਾਰੀ ਵੀ ਤਾਂ ਮਿਲੇ ਨਾ ਚੈਨਲ ਰਾਹੀਂ ਕਿ ਲਹਿੰਦੇ ਦੇ ਅੰਦਰ ਲੋਕ ਕੀ ਕੰਮ ਕਰਦੇ ਨੇ, ਚੜ੍ਹਦੇ ਦੇ ਅੰਦਰ ਕੀ ਕੰਮ ਕਰਦੇ ਨੇ। ਤੇ ਜ਼ਿਆਦਾ ਲੋਕ ਕਿਹਦੇ ਨਾਲ ਖੇਤੀ ਨਾਲ ਜੁੜੇ ਹੋਏ ਨੇ ਕਿ ਬਾਕੀ ਕੋਈ ਬਿਜ਼ਨਸ ਵਗੈਰਾ ਉਹ ਸ਼ੁਰੂ ਹੋ ਗਿਆ? ਇੰਡੀਆ 'ਚ 4 ਸਟੇਟਾਂ ਹੈਗੀਆਂ ਜੀ, 4-5 ਮੋਸਟਲੀ ਤੇ ਇੰਡੀਆ ਪੂਰਾ ਐਗਰੀਕਲਚਰ ਨਾਲ ਜੁੜਿਆ ਹੈ। ਜੀ। ਜਿਹੜੀਆਂ 4-5 ਸਟੇਟਾਂ ਹੈਗੀਆਂ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ, ਇਹ ਸਟੇਟਾਂ ਤਕਰੀਬਨ ਮੋਸਟਲੀ ਜ਼ਿਆਦਾ ਐਗਰੀਕਲਚਰ ਨਾਲ ਜੁੜੀਆਂ ਹੋਈਆਂ। ਠੀਕ ਹੈ। ਐਗਰੀਕਲਚਰ ਉੱਤੇ ਡਿਪੈਂਡ ਜ਼ਿਆਦੀਆਂ। ਮਤਲਬ ਪੰਜਾਬ ਦਾ ਚੂँकि ਹਰਿਆਣਾ ਔਰ ਪੰਜਾਬ ਔਰ ਇਹ ਤਾਂ ਪਹਿਲੇ ਹੀ ਪੰਜਾਬ ਦਾ ਹਿੱਸਾ ਸੀ ਔਰ ਪੰਜਾਬ ਤੋਂ ਖੇਤੀ ਦਾ ਪੁਰਾਣਾ
ਜਿਵੇਂ ਕਿ ਜਿੱਥੇ ਅਸੀਂ ਖੜੇ ਹਾਂ ਹਾਂਜੀ ਇੱਥੇ ਬਾਬਾ ਨਾਨਕ ਨੇ ਵੀ 18 ਸਾਲ ਖੇਤੀ ਕੀਤੀ। ਸਾਨੂੰ ਤਾਂ ਨਹੀਂ ਕੋਈ ਫੀਲ ਹੋ ਰਿਹਾ ਹੈਗਾ ਹਾਂ ਕਿ ਅਸੀਂ ਹਾਂ ਅਲੱਗ ਤੇ ਜਗ੍ਹਾ ਹੈ। ਪੰਜਾਬ ਦੇ ਲੋਕ ਜ਼ਿਆਦਾ ਖੇਤੀ ਨਾਲ ਜੁੜੇ ਹੋਏ ਨੇ ਹਾਂਜੀ ਔਰ ਦੂਸਰੇ ਤੁਸੀਂ ਦੱਸ ਰਹੇ ਹੋ ਹਰਿਆਣਾ ਔਰ ਯੂਪੀ ਦੇ। ਇਹ ਹਰਿਆਣਾ ਵੀ ਪੰਜਾਬ ਦਾ ਹਿੱਸਾ ਸੀ ਜੀ, ਵੰਡ ਬਿਲਕੁਲ। ਕਰਕੇ ਦੋ ਹਿਮਾਚਲ ਵੀ ਜੀ ਜੀ ਇਹ ਸਾਰਾ ਉਹ ਤਾਂ ਪੰਜਾਬ, ਫਿਰ ਬਾਅਦ ਵਿੱਚ ਤੁਸੀਂ ਮਜ਼ੀਦ ਉਹਨੂੰ ਵੰਡਾਂ ਪਾਈਆਂ ਤੇ ਉਹ ਵੰਡਿਆ ਗਿਆ। ਉਹ ਵੰਡਿਆ ਗਿਆ। ਹਾਂ ਤੇ ਬਾਕੀ ਜਿਹੜੇ ਕੁਝ ਚੇਂਜ ਹੋ ਰਹੀ ਹੈ ਸਾਡੇ ਇੱਥੇ, ਇੱਕ ਜਿਹੜਾ ਹੈ ਉਹ ਬਿਜ਼ਨਸ ਜਿਹੜਾ ਸਭ ਤੋਂ ਵੱਡਾ ਬਣ ਰਿਹਾ ਹੈ ਉਹ ਪ੍ਰਾਪਰਟੀ ਦਾ ਬਣ ਰਿਹਾ। ਲੋਕ ਪਲਾਟ ਖਰੀਦਦੇ ਆ, ਇਸ ਤਰੀਕੇ ਦਾ ਹੈ। ਉੱਥੇ ਵੀ ਕਿਆ ਇਹ ਟ੍ਰੈਂਡ ਸੈੱਟ ਹੋ ਰਿਹਾ ਨਹੀਂ ਅਜੇ ਖੇਤੀ ਦੇ ਨਾਲ ਹੀ ਜੁੜੇ ਤੇ? ਖੇਤੀਬਾੜੀ ਉੱਥੇ ਵੀ ਇਸ ਟਾਈਮ ਨਾਲ ਖੇਤੀਬਾੜੀ ਕਰਕੇ ਕੋਈ ਰਾਜ਼ੀ ਨਹੀਂ ਹੈ। ਹਾਂ ਆਪਣੀ ਜੋ 1 ਕਿੱਲਾ ਜ਼ਮੀਨ ਹੈ ਉਹਨੂੰ ਥੋੜ੍ਹੇ ਥੋੜ੍ਹੇ ਟੁਕੜੇ ਕਰ ਕਰਕੇ ਪਲਾਟਾਂ 'ਚ ਵੰਡ ਕੇ ਅੱਗੇ ਆਬਾਦੀ ਵਧਾਉਂਦੇ ਪਏ ਨੇ, ਮਗਰ ਇੰਨੀ ਆਬਾਦੀ ਹੈ ਨਹੀਂ। ਆਵਾਮ ਉੱਥੇ ਦੀ ਵੀ ਜਿੰਨੀ ਵੀ ਹੈ ਫੋਰਨ ਕੰਟਰੀ ਨੂੰ ਕੂਚ ਕਰ ਰਹੀ ਹੈ, ਇੰਨਾ ਉਹ ਨਹੀਂ ਮਿਲਦਾ ਪਿਆ। ਤੇ ਅਸੀਂ ਇਹ ਦੱਸੋ ਕਿ ਜਿਸ ਸਥਾਨ ਤੇ ਖੜੇ ਹਾਂ, ਇਸ ਸਥਾਨ ਦਾ ਫਲਸਫਾ ਤੇ ਪੰਜਾਬ ਦੇ ਵਿੱਚ ਉੱਠਿਆ, ਬਾਬਾ ਨਾਨਕ ਜੰਮਪਲ ਪੰਜਾਬ ਦੇ ਨਨਕਾਣਾ ਸਾਹਿਬ ਦੇ, ਤੇ ਪੂਰੀ ਦੁਨੀਆ ਦੇ ਵਿੱਚ ਫੈਲਿਆ। ਤੇ ਉਹ ਘਰਾਣਾ, ਉਹ ਮਿੱਟੀ ਬਾਬੇ ਨਾਨਕ ਦੀ ਪੰਜਾਬ, ਇੱਥੇ ਅਸੀਂ ਖੜੇ ਹਾਂ, ਪੂਰੀ ਦੁਨੀਆ ਵਾਸਤੇ ਕੀ ਮੈਸੇਜ ਦਿੰਦੇ ਹੋ ਪੰਜਾਬੀਆਂ ਵੱਲੋਂ? ਮੈਂ ਜਿੰਨੀ ਵੀ ਇੰਡੀਆ ਦੀ ਆਵਾਮ ਹੈ ਜਾਂ ਪਾਕਿਸਤਾਨ ਦੀ ਆਵਾਮ ਹੈ, ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਕਿ ਯਾਰ ਜ਼ਰੂਰ ਇੱਕ ਵਾਰ ਦਰਸ਼ਨ ਦਿਓ ਇੱਥੇ ਆਉਣ।